ਕਿਵੇਂ ਲੱਗਦਾ ਜਦੋਂ ਲੋਕ ਉਹਨਾਂ ਨੂੰ ਯਾਦ ਕਰਦੇ ਨੇ, ਉਹਨਾਂ ਦੀਆਂ ਗੱਲਾਂ ਪਰ ਜਦੋਂ ਸਾਡੀ ਪੂਰੀ ਕਮਿਊਨਿਟੀ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਇਕੱਲੇ ਦੇਸ਼ਾਂ 'ਚ ਨਹੀਂ ਵਿਦੇਸ਼ਾਂ ਦੇ ਵਿੱਚ ਜਸਵੰਤ ਸਿੰਘ ਖਾਲੜਾ ਦੀ ਗੱਲ ਹੋ ਰਹੀ ਹੈ, ਇਹਦੇ ਪਿੱਛੇ ਬਹੁਤ ਸਾਰੇ ਕਾਰਨ ਕਿਉਂਕਿ ਉਹਨਾਂ ਨੇ ਸ਼ਮਸ਼ਾਨ ਘਾਟਾਂ ਵਿੱਚੋਂ ਸਬੂਤ ਕੱਢ ਲਏ ਸੀਗੇ ਕਿ ਜਿਹੜੇ ਬੱਚੇ ਜਿਨ੍ਹਾਂ ਦੇ ਨਾਂ ਪਤੇ ਤੁਹਾਨੂੰ ਪਤਾ ਹੈ, ਜਿਨ੍ਹਾਂ ਦਾ ਸੰਸਕਾਰ ਕੀਤਾ ਤੁਸੀਂ, ਉਹਨਾਂ ਦੀਆਂ ਲੱਕੜਾਂ ਦੇ ਪੈਸੇ ਜਿਹੜੇ ਆ ਉਹ ਕਾਰਪੋਰੇਸ਼ਨ ਤੋਂ ਲਏ ਆ, ਪਰ ਫਿਰ ਵੀ ਤੁਸੀਂ ਮੁਕਰਦੇ ਹੋ। ਅੱਜ ਜੇ ਪੰਜਾਬ ਦੇ ਵਿੱਚ ਵੀ ਗੱਲ ਹੁੰਦੀ ਹੈ ਤਾਂ ਫਰੀਜ਼ਨੋ ਸਟੇਟ ਦੀ ਪਹਿਲਾਂ ਗੱਲ ਹੁੰਦੀ ਹੈ ਕਿ ਫਰੀਜ਼ਨੋ ਦੇ ਵਿੱਚ ਜਸਵੰਤ ਸਿੰਘ ਖਾਲੜਾ ਦਾ ਪਾਰਕ ਬਣੇ ਤੇ ਕਿਸੇ ਦੀ ਅੱਜ ਤੱਕ ਜੁਰਤ ਨਹੀਂ ਪੈਂਦੀ ਕਿ ਉਹ ਜਸਵੰਤ ਸਿੰਘ ਖਾਲੜਾ ਦੇ ਅਗੇਂਸਟ ਕੋਈ ਸ਼ਬਦ ਬੋਲੇ। ਭਾਵੇਂ ਉਹ ਬਾਦਲ ਹੋਵੇ, ਬਾਦਲ ਸਰਕਾਰ ਹੋਵੇ, ਤੇ ਭਾਵੇਂ ਉਹ ਨੈਸ਼ਨਲ ਸਰਕਾਰ ਹੋਵੇ, ਇੰਡੀਆ ਦੀ ਸਰਕਾਰ ਹੋਵੇ, ਅੱਜ ਤੱਕ ਜਸਵੰਤ ਸਿੰਘ ਖਾਲੜਾ ਤੇ ਕਿਸੇ ਨੇ ਕੋਈ ਐਲੀਗੇਸ਼ਨ ਨਹੀਂ ਲਾਇਆ। ਜਦੋਂ ਜੰਮੂ ਕਸ਼ਮੀਰ ਦੇ ਵਿੱਚ ਲਾਵਾਰਸ ਲੋਕਾਂ ਦੀ ਜਿਹੜੇ ਲਾਪਤਾ ਕੀਤੇ ਉਹਨਾਂ ਦੀ ਗੱਲ ਹੁੰਦੀ ਆ ਤੇ ਜਸਵੰਤ ਸਿੰਘ ਖਾਲੜਾ ਦੀਆਂ ਬਣਾਈਆਂ ਲਿਸਟਾਂ ਦੀ ਮੰਗ ਕੀਤੀ ਜਾਂਦੀ ਹੈ। ਅੱਜ ਕੱਲ੍ਹ ਨਾਲੇ ਸੋਸ਼ਲ ਮੀਡੀਆ ਦਾ ਯੁੱਗ ਹੋਣ ਕਰਕੇ ਤੇ ਉਹ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਗੱਲ ਹੈ ਉਹ ਵਰਲਡ ਪੱਧਰ ਤੇ ਗਈ ਹੈ। ਹੁਣੇ ਮੁੰਡੇ ਦਾ ਇੱਕ ਦਾ ਕਤਲ ਹੋਇਆ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਗੋਲੀਆਂ ਮਾਰ ਕੇ। ਉਹਨੇ ਇੱਕ ਗਾਣੇ ਦੇ ਵਿੱਚ ਤੁਹਾਡਾ ਜ਼ਿਕਰ ਕੀਤਾ, ਇਹਨਾਂ ਦੋਗਲਿਆਂ ਨੇ ਬੀਬੀ ਖਾਲੜਾ ਹਰਾਈ। ਜਦੋਂ ਉਹਦੇ ਤੇ ਐਲੀਗੇਸ਼ਨ ਆਇਆ ਸਿੱਧੂ ਮੂਸੇਵਾਲੇ ਕਿ ਤੂੰ ਕਾਂਗਰਸ ਜੁਆਇਨ ਕੀਤੀ ਆ, ਤਾਂ ਉਹਨੇ ਫਿਰ ਸਾਰਿਆਂ ਨੂੰ ਜਵਾਬ ਦਿੱਤੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬਹੁਤ ਘੱਟ ਲੋਕ ਨੇ ਦੁਨੀਆ ਦੇ ਵਿੱਚ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹੋਣ, ਕਿਉਂਕਿ ਮਨੁੱਖੀ ਅਧਿਕਾਰਾਂ ਦੀ ਗੱਲ ਕਰਨੀ ਇੱਕ ਬਹੁਤ ਵੱਡੀ ਚੁਣੌਤੀ ਹੈ ਤੇ ਪੰਜਾਬ ਦੇ ਵਿੱਚ ਕਾਲੇ ਦੌਰ ਦੇ ਵਿੱਚ ਇਹ ਗੱਲ ਕਰਨੀ ਇਸ ਤੋਂ ਵੀ ਕਈ ਗੁਣਾ ਵੱਡੀ ਚੁਣੌਤੀ ਸੀ। ਇਸ ਚੁਣੌਤੀ ਨੂੰ ਸਵੀਕਾਰ ਕੀਤਾ ਖਿੜੇ ਮੱਥੇ ਤੇ ਇੱਕ ਬਹੁਤ ਵੱਡਾ ਕਾਰਜ ਮਨੁੱਖਤਾ ਦੇ ਪਰਸਪੈਕਟਿਵ ਤੋਂ ਦੇਖੀਏ ਜਾਂ ਇਹਦੇ ਨਾਲ ਸਿੱਖੀ ਸੰਘਰਸ਼ ਦੇ ਪਰਸਪੈਕਟਿਵ ਤੋਂ ਦੇਖੀਏ ਤਾਂ ਬਹੁਤ ਵੱਡੀ ਇੱਕ ਕਾਰਜ ਕੀਤਾ ਸੀ। ਲਾਵਾਰਸ ਲਾਸ਼ਾਂ ਦਾ ਵਾਰਸ ਬਣਿਆ ਸੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ, ਤੇ ਉਹਨਾਂ ਹੀ ਲਾਵਾਰਸ ਲਾਸ਼ਾਂ ਨੂੰ ਔਰ ਵਾਰਸ ਬਣਦੇ ਇੱਕ ਦਿਨ ਆਪ ਵੀ ਉਹਨਾਂ ਦੇ ਵਿੱਚ ਉਹਨਾਂ ਦੀ ਗਿਣਤੀ ਹੋ ਗਈ, ਪਰ ਅਡੋਲ ਰਹੇ। ਸਿਦਕ ਬਹੁਤ ਵੱਡਾ ਸੀ, ਸਿਰੜ ਬਹੁਤ ਵੱਡਾ ਸੀ। ਮਹਾਰਾਜ ਦਾ ਓਟ ਆਸਰਾ ਲੈ ਕੇ ਉਹਨਾਂ ਨੇ ਇਸ ਮਹਾਨ ਕਾਰਜ ਨੂੰ ਨੇਪਰੇ ਚਾੜਿਆ ਤੇ ਆਪਣੀ ਜਾਨ ਦੇ ਕੇ ਉਹਨਾਂ ਨੂੰ ਇਹਦੀ ਕੀਮਤ ਅਦਾ ਕਰਨੀ ਪਈ। ਅੱਜ ਸਾਡੇ ਨਾਲ ਮੌਜੂਦ ਨੇ ਬੀਬੀ ਪਰਮਜੀਤ ਕੌਰ ਖਾਲੜਾ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਆਏ ਹੋ, ਸ਼ਹੀਦ ਭਾਈ ਖਾਲੜਾ ਜੀ ਨੂੰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਯਾਦ ਕੀਤਾ ਜਾ ਰਿਹਾ ਹੈ, ਜਿੱਥੇ ਕਿਤੇ ਵੀ ਪੰਜਾਬੀ ਵਸਦਾ ਹੈ। ਕਿਵੇਂ ਲੱਗਦਾ ਜਦੋਂ ਲੋਕ ਉਹਨਾਂ ਨੂੰ ਯਾਦ ਕਰਦੇ ਨੇ, ਉਹਨਾਂ ਦੀਆਂ ਗੱਲਾਂ ਕਰਦੇ? ਹਾਂਜੀ, ਵੇਖੋ ਅਸੀਂ ਤਾਂ ਪਰਿਵਾਰ ਵਾਲੇ ਹਾਂ ਤੇ ਅਸੀਂ ਤਾਂ ਯਾਦ ਕਰਨਾ ਸਾਡਾ ਤਾਂ ਹੋ ਗਿਆ, ਸਾਡੇ ਤਾਂ ਰਿਲੇਸ਼ਨ ਹੋ ਗਏ, ਅਸੀਂ ਤਾਂ ਮਾਨਸਿਕ ਤੌਰ ਤੇ ਜੁੜੇ ਹੋਏ ਹਾਂ। ਪਰ ਜਦੋਂ ਸਾਡੀ ਪੂਰੀ ਕਮਿਊਨਿਟੀ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਇਕੱਲੇ ਦੇਸ਼ਾਂ 'ਚ ਨਹੀਂ ਵਿਦੇਸ਼ਾਂ ਦੇ ਵਿੱਚ ਜਸਵੰਤ ਸਿੰਘ ਖਾਲੜਾ ਦੀ ਗੱਲ ਹੋ ਰਹੀ ਹੈ, ਇਹਦੇ ਪਿੱਛੇ ਬਹੁਤ ਸਾਰੇ ਕਾਰਨ ਹੈ। ਕਿਉਂਕਿ ਜਸਵੰਤ ਸਿੰਘ ਖਾਲੜਾ ਨੇ ਇੱਕ ਗੱਲ ਕੀਤੀ, ਐਡੀ ਵੱਡੀ ਗੱਲ ਕਰਤੀ ਕਿ ਸਟੇਟ ਨੂੰ ਹਜਮ ਨਹੀਂ ਹੋਈ। ਉਹਨਾਂ ਨੇ ਕਿਹਾ ਕਿ 25,000 ਬੰਦਾ ਪੰਜਾਬ ਦੇ ਵਿੱਚੋਂ ਸਾਡਾ ਬੱਚਾ ਲਾਪਤਾ ਹੈ ਤੇ ਸਾਨੂੰ ਦੱਸੋ ਉਹ ਕਿੱਥੇ ਆ। ਉਹਦਾ ਜਵਾਬ ਦੇਣਾ ਸਰਕਾਰਾਂ ਲਈ ਬਹੁਤ ਔਖਾ ਹੋ ਗਿਆ, ਕਿਉਂਕਿ ਉਹਨਾਂ ਨੇ ਸ਼ਮਸ਼ਾਨ ਘਾਟਾਂ ਵਿੱਚੋਂ ਸਬੂਤ ਕੱਢ ਲਏ ਸੀਗੇ ਕਿ ਜਿਹੜੇ ਬੱਚੇ ਜਿਨ੍ਹਾਂ ਦੇ ਨਾਂ ਪਤੇ ਤੁਹਾਨੂੰ ਪਤਾ ਹੈ, ਜਿਨ੍ਹਾਂ ਦਾ ਸੰਸਕਾਰ ਕੀਤਾ ਤੁਸੀਂ, ਉਹਨਾਂ ਦੀਆਂ ਲੱਕੜਾਂ ਦੇ ਪੈਸੇ ਜਿਹੜੇ ਆ ਉਹ ਕਾਰਪੋਰੇਸ਼ਨ ਤੋਂ ਲਏ ਆ, ਪਰ ਫਿਰ ਵੀ ਤੁਸੀਂ ਮੁਕਰਦੇ ਹੋ ਕਿ ਇਹ ਨਹੀਂ ਆ, ਇਹ ਲੋਕ ਆ ਜਿਹੜੇ ਉਹ ਲਾਵਾਰਸ ਹੈ। ਤੇ ਇਹ ਜਿਹੜੀ ਬਹੁਤ ਵੱਡੀ ਗੱਲ ਹੈ ਕਿ ਅੱਜ ਜਿਹੜੀ ਗੱਲ ਹੋ ਰਹੀ ਹੈ ਦੁਨੀਆ ਪੱਧਰ ਤੇ, ਅਮਰੀਕਾ ਵਰਗੇ ਦੇਸ਼ 'ਚ, ਤੇ ਸਾਡੀ ਕਮਿਊਨਿਟੀ ਨਹੀਂ, ਇੱਕ ਸਿੱਖ ਕਮਿਊਨਿਟੀ ਨਹੀਂ, ਜਿਨ੍ਹਾਂ ਉਹਨਾਂ ਨੇ ਤਾਂ ਗੱਲ ਕਰਨੀ ਹੈ, ਪਰ ਜਦੋਂ ਸਿਟੀ ਇਹ ਗੱਲ ਕਰਦੀ ਹੈ, ਜਦੋਂ ਮਾਨਤਾ ਦਿੰਦੀ ਆ ਔਰ ਉਹਨਾਂ ਦੇ ਨਾਂ ਤੇ ਪਾਰਕ ਦਾ ਨਾਮ ਬਣ ਜਾਂਦਾ,
ਅੱਜ ਜੇ ਪੰਜਾਬ ਦੇ ਵਿੱਚ ਵੀ ਗੱਲ ਹੁੰਦੀ ਹੈ ਤਾਂ ਫਰਿਜ਼ਨੋ ਸਟੇਟ ਦੀ ਪਹਿਲਾਂ ਗੱਲ ਹੁੰਦੀ ਹੈ ਕਿ ਫਰਿਜ਼ਨੋ ਦੇ ਵਿੱਚ ਜਸਵੰਤ ਸਿੰਘ ਖਾਲੜਾ ਦਾ ਪਾਰਕ ਬਣਿਆ, ਤੇ ਇਹ ਮੈਨੂੰ ਲੱਗਦਾ ਹੈ ਕਿ ਇੰਡੀਆ ਦੇ ਮੂੰਹ ਤੇ ਇੱਕ ਚਪੇੜ ਹੈ, ਇੱਕ ਚਪੇੜ ਵੱਜ ਗਈ ਹੈ ਕਿ ਜਦੋਂ ਉਹਨਾਂ ਨੂੰ ਇਹ ਲੱਗਦਾ, ਤੇ ਕਿਸੇ ਦੀ ਅੱਜ ਤੱਕ ਜੁਰਤ ਨਹੀਂ ਪੈਂਦੀ ਕਿ ਉਹ ਜਸਵੰਤ ਸਿੰਘ ਖਾਲੜਾ ਦੇ ਅਗੇਂਸਟ ਕੋਈ ਸ਼ਬਦ ਬੋਲੇ। ਨਹੀਂ ਤਾਂ ਹਰ ਇੱਕ ਦੇ ਐਲੀਗੇਸ਼ਨ ਲਾਉਂਦੇ ਆ, ਹਰ ਸ਼ਹੀਦ ਦੇ ਉੱਤੇ ਲੱਗਦੇ ਆ, ਪਰ ਭਾਵੇਂ ਉਹ ਬਾਦਲ ਹੋਵੇ, ਬਾਦਲ ਸਰਕਾਰ ਹੋਵੇ, ਤੇ ਭਾਵੇਂ ਉਹ ਨੈਸ਼ਨਲ ਸਰਕਾਰ ਹੋਵੇ, ਇੰਡੀਆ ਦੀ ਸਰਕਾਰ ਹੋਵੇ, ਅੱਜ ਤੱਕ ਜਸਵੰਤ ਸਿੰਘ ਖਾਲੜਾ ਤੇ ਕਿਸੇ ਨੇ ਕੋਈ ਐਲੀਗੇਸ਼ਨ ਨਹੀਂ ਲਾਇਆ। ਮੈਨੂੰ ਯਾਦ ਹੈ ਕਿ ਜਦੋਂ ਗੁਜਰਾਤ ਦੀਆਂ ਚੋਣਾਂ ਹੁੰਦੀਆਂ, ਜਦੋਂ ਜੰਮੂ ਕਸ਼ਮੀਰ ਦੇ ਵਿੱਚ ਲਾਵਾਰਸ ਲੋਕਾਂ ਦੀ ਜਿਹੜੇ ਲਾਪਤਾ ਕੀਤੇ ਉਹਨਾਂ ਦੀ ਗੱਲ ਹੁੰਦੀ ਆ, ਤੇ ਜਸਵੰਤ ਸਿੰਘ ਖਾਲੜਾ ਦੀਆਂ ਬਣਾਈਆਂ ਲਿਸਟਾਂ ਦੀ ਮੰਗ ਕੀਤੀ ਜਾਂਦੀ ਹੈ। ਸਾਡੇ ਕੋਲੋਂ ਉਹ ਲਿਸਟਾਂ ਚਾਹੁੰਦੇ ਆ, ਪਹੁੰਚ ਕਰਦੇ ਆ, ਤੇ ਇਹ ਵੱਡੀ ਗੱਲ ਹੈ ਕਿ ਜਸਵੰਤ ਸਿੰਘ ਖਾਲੜਾ ਨੇ ਇੱਕ ਇਹੋ ਜਿਹੀ ਗੱਲ ਕਰਤੀ ਕਿ ਸਟੇਟ ਨੂੰ ਹੁਣ ਤੱਕ ਜਵਾਬ ਦੇਣਾ ਔਖਾ ਹੋਇਆ ਪਿਆ ਹੈ ਬਈ ਕੀ ਇਸ ਦਾ ਅਸੀਂ ਜਵਾਬ ਦੇਈਏ। ਅੱਛਾ, ਜਸਵੰਤ ਸਿੰਘ ਖਾਲੜਾ ਜੀ ਅਕਾਲੀ ਦਲ ਦੇ ਇੱਕ ਹਿਊਮਨ ਜਿਹੜਾ ਵਿੰਗ ਹੈ, ਹਿਊਮਨ ਐਕਟਿਵਿਸਟ ਹੈ, ਹਿਊਮਨ ਰਾਈਟ ਦਾ, ਉਹਦੇ ਵਿੱਚ ਹੀ ਸੀਗੇ। ਪਰ ਜਿਸ ਤਰੀਕੇ ਨਾਲ ਤੁਹਾਡੀ ਕੰਪੇਨ ਵੇਲੇ ਤੁਹਾਨੂੰ ਟਾਰਗੇਟ ਕੀਤਾ ਗਿਆ, ਖਾਸ ਕਰਕੇ ਜੋ ਲੋਕ ਆਪਣੇ ਆਪ ਨੂੰ ਪੰਥਕ ਸ਼ਖਸੀਅਤ ਮੰਨਦੇ ਆ, ਤੁਹਾਨੂੰ ਦੁੱਖ ਨਹੀਂ ਲੱਗਿਆ ਉਹਨਾਂ ਚੀਜ਼ਾਂ? ਨਹੀਂ ਜੀ, ਸਾਨੂੰ ਕੀ ਸੀ ਤਾਂ ਦੁੱਖ ਲੱਗਣ ਵਾਲੀ ਤਾਂ ਕੋਈ ਗੱਲ ਨਹੀਂ ਹੈ। 27 ਸਾਲਾਂ ਤੋਂ ਮੈਂ ਉਹਨਾਂ ਦੇ ਖਿਲਾਫ ਹੀ ਲੜ ਰਹੀ ਹਾਂ। ਉਹਨਾਂ ਨੇ ਮੇਰਾ ਲਿਹਾਜ਼ ਥੋੜੀ ਕਰਨਾ ਸੀ, ਨਹੀਂ ਕਰਨਾ ਸੀ, ਪਰ ਅਸੀਂ ਆਪਣੀ ਗੱਲ ਕਰਨੀ ਸੀ, ਕਹਿਣੀ ਸੀ। ਜਿਹੜੀ ਗੱਲ ਅਸੀਂ ਇਲੈਕਸ਼ਨ ਕੰਪੇਨ ਦੇ ਵਿੱਚ ਕਰ ਲਈ, ਉਹਨੇ ਸਾਨੂੰ ਬਹੁਤ ਵੱਡਾ ਫਾਇਦਾ ਦਿੱਤਾ, ਕਿਉਂਕਿ ਦੁਨੀਆ ਦੇ ਵਿੱਚ ਇੱਕ ਵਾਰੀ ਜਸਵੰਤ ਸਿੰਘ ਖਾਲੜਾ ਹੋ ਗਈ, ਕਿਉਂਕਿ ਬਾਹਲੇ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ, ਕਿਉਂਕਿ ਅਸੀਂ ਆਪਣੇ ਕੰਮਾਂ ਵਿੱਚ ਲੱਗੇ ਸੀ, ਕੋਰਟਾਂ ਦੇ ਵਿੱਚ ਪ੍ਰੂਵ ਕਰਨ ਲੱਗੇ ਹੋਏ ਸੀਗੇ, ਜਾਂ ਸੀਮਤ ਲੋਕਾਂ ਤੱਕ ਸਾਡਾ ਦਾਇਰਾ ਸੀ। ਪਰ ਜਿਹੜੀ ਇਲੈਕਸ਼ਨ ਕੰਪੇਨ ਹੁੰਦੀ ਹੈ, ਹਰ ਬੰਦੇ ਤੱਕ ਪਹੁੰਚ ਕਰਨੀ ਹੁੰਦੀ ਹੈ, ਤੇ ਅੱਜ ਕੱਲ੍ਹ ਨਾਲੇ ਸੋਸ਼ਲ ਮੀਡੀਆ ਦਾ ਯੁੱਗ ਹੋਣ ਕਰਕੇ ਤੇ ਉਹ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਗੱਲ ਹੈ ਉਹ ਵਰਲਡ ਪੱਧਰ ਤੇ ਗਈ ਹੈ। ਮੈਨੂੰ ਲੱਗਦਾ ਹੁਣ ਦੁਬਾਰਾ ਇਹ ਗੱਲਾਂ ਕਰਨ ਦੀ ਮੈਨੂੰ ਤੇ ਖਾਸ ਤੌਰ ਤੇ ਲੋੜ ਨਹੀਂ ਪੈਣੀ। ਦੂਜਾ ਕਿਤਾਬ ਆਈ ਹੈ ਬੀਬੀ ਗੁਰਮੀਤ ਕੌਰ ਦੀ, ਉਹਨੇ ਉਹ ਕਿਤਾਬ ਹੈ ਜਿਹੜੀ ਬੜੇ ਢੰਗ ਨਾਲ ਉਹ ਬੱਚਿਆਂ ਨੂੰ ਪੜ੍ਹਾਉਣੀ ਹੈ, ਤੇ ਬੱਚਿਆਂ ਨੇ ਸਾਨੂੰ ਵੀ ਪੜ੍ਹਾਉਣੀ ਹੈ। ਅੱਛਾ, ਇਹ ਹੁਣੇ ਮੁੰਡੇ ਦਾ ਇੱਕ ਦਾ ਕਤਲ ਹੋਇਆ, ਸਿੱਧੂ ਮੂਸੇਵਾਲਾ ਦਾ, ਦਿਨ ਦਿਹਾੜੇ ਗੋਲੀਆਂ ਮਾਰ ਕੇ। ਉਹਨੇ ਇੱਕ ਗਾਣੇ ਦੇ ਵਿੱਚ ਤੁਹਾਡਾ ਜ਼ਿਕਰ ਕੀਤਾ, ਇਹਨਾਂ ਦੋਗਲਿਆਂ ਨੇ ਬੀਬੀ ਖਾਲੜਾ ਹਰਾਈ। ਹਾਂਜੀ, ਨਹੀਂ ਇਹ ਬੜੀ ਵੱਡੀ ਗੱਲ ਹੈ। ਇਹ ਕਲਾਕਾਰ ਹੁੰਦੇ ਆ, ਪਰ ਕਈ ਵਾਰੀ ਉਹ ਬਹੁਤ ਵੱਡੀ ਗੱਲ ਕਹਿ ਜਾਂਦੀ ਹੈ। ਆਪਾਂ ਦੇਖਿਆ ਪੰਜਾਬ ਦੇ ਵਿੱਚ ਕਲਾਕਾਰਾਂ ਦਾ ਬਹੁਤਿਆਂ ਦਾ ਝੁਕਾਅ ਸਟੇਟ ਪੱਖੀ ਹੈ, ਸਟੇਟ ਪੱਖੀ ਆ। ਪਰ ਨਹੀਂ, ਜਦੋਂ ਹੁਣ ਕਿਸਾਨ ਮੋਰਚਾ ਲੱਗਿਆ, ਉਦੋਂ ਤੁਸੀਂ ਵੇਖਿਆ ਹੋਣਾ ਹੈ ਕਿ ਕਿਸਾਨ ਪੱਖੀ ਸਟੇਟ ਪੱਖੀ ਨਹੀਂ ਹੈ। ਹੁਣ ਜਿਵੇਂ ਕੰਵਰ ਗਰੇਵਾਲ ਨੇ ਕਿਹਾ ਕਿ ਕਿਸਾਨੀ ਦੇ ਫੈਸਲੇ ਤਾਂ ਕਿਸਾਨ ਕਰੂਗਾ, ਹੈ ਨਾ। ਇਹ ਬਹੁਤ ਵੱਡੀਆਂ ਗੱਲਾਂ ਹੈ ਜਿਹੜੀਆਂ ਕਹਿ ਦੇਣੀਆਂ, ਹੈ ਨਾ। ਉਹਨਾਂ ਦਾ ਚਲੋ ਉਹ ਪ੍ਰੋਫੈਸ਼ਨਲ ਹੈ, ਉਹਨਾਂ ਨੇ ਆਪਦੇ ਹਿਸਾਬ ਨਾਲ ਵੀ ਗੱਲ ਕਰਨੀ ਹੈ, ਪਰ ਕੋਈ ਕਲਾਕਾਰ ਸੱਚੀ ਗੱਲ ਕਹਿ ਦਿੰਦਾ ਹੈ। ਜਦੋਂ ਉਹਦੇ ਤੇ ਐਲੀਗੇਸ਼ਨ ਆਇਆ ਸਿੱਧੂ ਮੂਸੇਵਾਲੇ ਕਿ ਤੂੰ ਕਾਂਗਰਸ ਜੁਆਇਨ ਕੀਤੀ ਆ, ਤਾਂ ਉਹਨੇ ਫਿਰ ਸਾਰਿਆਂ ਨੂੰ ਜਵਾਬ ਦਿੱਤੇ। ਹੁਣ ਜਿਹੜਾ ਉਹਦੇ ਜਾਣ ਤੋਂ ਬਾਅਦ ਗਾਣਾ ਰਿਲੀਜ਼ ਹੋਇਆ SYL, ਮੈਂ ਸਮਝਦੀ ਹਾਂ ਕਿ SYL ਤੇ ਭਾਵੇਂ 10 ਕਿਤਾਬਾਂ ਆ ਜਾਣ, ਪਰ ਉਹ ਗਾਣੇ ਦਾ ਮੁਕਾਬਲਾ ਨਹੀਂ ਹੋ ਸਕਦਾ। ਤੇ ਇਹ ਆਏ ਆ ਵੀ ਜਿਹੜੇ ਬੰਦੇ ਲੈਜੈਂਡ ਹੁੰਦੇ ਆ, ਉਹਨਾਂ ਦੀ ਕਦੇ ਮੌਤ ਨਹੀਂ ਹੁੰਦੀ, ਭਾਵੇਂ ਜਸਵੰਤ ਸਿੰਘ ਖਾਲੜਾ ਹੋਵੇ, ਭਾਵੇਂ ਸਿੱਧੂ ਮੂਸੇਵਾਲਾ ਹੋਵੇ। ਇਹ ਸਾਰਿਆਂ ਲਈ ਮੇਰਾ ਖਿਆਲ ਹੈ ਵੀ ਉਦੋਂ ਜ਼ਰੂਰ ਸ਼ਹਾਦਤ ਦੇ ਨੇੜੇ ਹੁੰਦਾ ਬੰਦਾ ਜਦੋਂ ਇੰਨੀਆਂ ਸੱਚੀਆਂ ਗੱਲਾਂ ਕਰਦਾ। ਤੇ ਅੱਜ ਉਹਦਾ ਜਿਹੜਾ ਮੇਰਾ ਖਿਆਲ ਹੈ ਵੀ ਸਿੱਧੂ ਮੂਸੇਵਾਲੇ ਨੇ 28-29 ਸਾਲ ਦੇ ਵਿੱਚ ਇੰਨਾ ਨਾਮ ਨਾ ਖੱਟ ਲਿਆ ਕਿ ਜਿਹੜੇ ਗੁਰਦਾਸ ਮਾਨ ਵਰਗੇ 17 ਤੋਂ ਉੱਤੇ ਆ, ਉਹ ਹੁਣ ਘੱਗਰੀਆਂ ਪਾ ਕੇ ਨੱਚਦੇ ਫਿਰਦੇ ਆ, ਪਰ ਉਹਨਾਂ ਦੀ ਗੱਲ ਨਹੀਂ ਬਣਨੀ। ਰੋਜ਼ ਕੰਟਰੋਵਰਸੀ ਆ ਉਹਨਾਂ ਤੇ, ਪਰ ਸਿੱਧੂ ਮੂਸੇਵਾਲੇ ਨੂੰ ਲੋਕ ਯਾਦ ਰੱਖਣਗੇ। ਤੇ ਬਹੁਤ ਵਧੀਆ ਉਹਨੇ ਗੱਲਾਂ ਕੀਤੀਆਂ, ਤੇ ਹੁਣ ਉਹ ਆਪਣੀ ਚੇਂਜ ਕਰ ਰਿਹਾ ਸੀਗਾ, ਆਪਣਾ ਮਾਈਂਡ ਚੇਂਜ ਕਰ ਰਿਹਾ ਸੀਗਾ, ਸਾਹਮਣੇ ਆਇਆ ਸਾਰਿਆਂ ਦੇ। ਤੇ ਚਲੋ ਅਸੀਂ ਵੀ ਉਹਨੂੰ ਮਾਨਤਾ ਦਿੰਨੇ ਆ ਵੀ ਉਹਨੇ ਕੋਈ ਵਧੀਆ ਗੱਲਾਂ ਕੀਤੀਆਂ। ਸਾਨੂੰ ਪਤਾ ਤੁਹਾਡਾ ਸਮਾਂ ਬੜਾ ਥੋੜਾ ਸੀਗਾ, ਪਰ ਬਾਵਜੂਦ ਇੱਥੇ ਸਾਡੇ ਲਈ ਕੱਢਿਆ, ਬਹੁਤ ਬਹੁਤ ਥੈਂਕ ਯੂ ਜੀ। ਸੋ ਇੱਕ ਕੌਰ ਖਾਲੜਾ ਜੀ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ, ਔਰ ਉਹਨਾਂ ਦੇ ਨਾਲ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ, ਕਿਉਂਕਿ ਫਰੈਜ਼ਨੋ ਦੇ ਵਿੱਚ ਜਕਾਰਾ ਮੂਵਮੈਂਟ ਦੇ ਭਾਈ ਨੈਣਦੀਪ ਸਿੰਘ ਦੇ ਯਤਨਾਂ ਸਦਕਾ ਜਾਂ ਹੋਰ
ਜਿੰਨੀਆਂ ਵੀ ਇੱਥੋਂ ਦੀਆਂ ਜਥੇਬੰਦੀਆਂ ਨੇ ਇਨਸਾਫ ਪਸੰਦ, ਉਹਨਾਂ ਦੇ ਯਤਨਾਂ ਸਦਕਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਪਾਰਕ ਬਣਿਆ ਔਰ ਅਮਰੀਕਾ ਦੇ ਵਿੱਚ ਬਣਿਆ। ਅਮਰੀਕਾ ਦੇ ਵਿੱਚ ਇਹ ਗੱਲ ਚੱਲੀ ਹੈ ਕਿ ਮਨੁੱਖੀ ਅਧਿਕਾਰਾਂ ਦੇ ਲੰਬਰਦਾਰ, ਮਨੁੱਖੀ ਅਧਿਕਾਰਾਂ ਦੇ ਕਾਰਕੁਨ, ਔਰ ਜਿਸ ਤਰੀਕੇ ਨਾਲ ਉਹਨਾਂ ਨੇ ਬੇਖੌਫ ਹੋ ਕੇ, ਬੇਬਾਕ ਹੋ ਕੇ ਗੱਲਬਾਤ ਕੀਤੀ ਔਰ 25,000 ਲਾਸ਼ਾਂ ਦੇ ਵਾਰਸ ਬਣੇ। ਅੱਜ ਵੀ ਫਿਜ਼ਾਵਾਂ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਗੂੰਜਦਾ ਤੇ ਗੂੰਜਦਾ ਰਹੇਗਾ। ਬਹੁਤ ਬਹੁਤ ਧੰਨਵਾਦ।